Tulsi Gabbard quits Democrat Party, calls it a party of elitist cabal of warmongers. I can no longer remain in today's Democratic Party, which is now under the complete control of an elitist cabal of warmongers driven by cowardly wokeness. The Democrats of today are hostile to people of faith and spirituality. They demonize the police and protect criminals at the expense of law-abiding men. ਹੁਣ ਇਹਨੂੰ ਰਿਪਬਲਿਕਨਾਂ ਦੇ ਉਹ ਟਰਮੀਨੋਲੋਜੀ ਸਾਰੀ ਯਾਦ ਹੋ ਗਈ ਕਿ ਵੀ ਇਹ ਜਿਹੜੇ ਨੇ ਉਹ ਕ੍ਰਿਮੀਨਲਸ ਨੂੰ ਬੈਕ ਕਰਦੇ ਨੇ ਬਾਈਡਨ ਔਰ ਦੂਜਾ. The Democrats of today believe in open borders and weaponize the national security state to go after political opponents. ਉਹ ਤੁਲਸੀ ਗੈਬਰਡ ਜਿਹੜੀ RSS ਦੀ ਬੈਕਿੰਗ ਨਾਲ ਡੈਮੋਕ੍ਰੈਟ ਪਾਰਟੀ 'ਚ ਬੈਠੀ ਹੈ, ਜਿਹੜੀ ਡੈਮੋਕ੍ਰੈਟਿਕ ਪਾਰਟੀ ਜ਼ਾਹਰ ਹੈ ਬਾਈਡਨ ਕੈਲਸ ਨਹੀਂ ਹੈ ਟਰੰਪ ਵਾਂਗ, ਉਹਨੇ ਮੈਕਸੀਕੋ ਤੋਂ ਵੀ ਲੋਕ ਆ ਰਹੇ ਨੇ ਜਾਂ ਦੂਜੇ ਵੀ ਆ ਰਹੇ ਨੇ. ਤੁਸੀਂ ਉਹ ਤਾਂ ਨਹੀਂ ਹੈ ਜਿਵੇਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਬੱਚਿਆਂ ਨੂੰ ਮਾਵਾਂ ਤੋਂ ਅੱਡ ਕਰਤਾ. ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ. ਸੋ ਵਿਊਅਰਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ. ਅੱਜ ਦੇ ਦੂਸਰੇ ਇਸ਼ੂ ਦੇ ਨਾਲ ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ RSS ਦੀ ਚਹੇਤੀ ਐਕਸ ਕਾਂਗਰਸ ਵੂਮਨ ਤੁਲਸੀ ਗੈਬਰਡ ਨੇ ਡੈਮੋਕ੍ਰੈਟਿਕ ਪਾਰਟੀ ਛੱਡਣ ਦਾ ਐਲਾਨ ਕਰਦਿਆਂ ਆਪਣੀ ਅਸਲੀਅਤ ਜਗ ਜ਼ਾਹਰ ਕੀਤੀ ਹੈ. ਯਾਦ ਰਹੇ 2020 ਵਿੱਚ ਅਮਰੀਕਾ ਦੀ ਪ੍ਰੈਜ਼ੀਡੈਂਟ ਚੋਣ ਦੌਰਾਨ ਤੁਲਸੀ ਗੈਬਰਡ ਪ੍ਰਾਇਮਰੀ ਵਿੱਚ ਡੈਮੋਕ੍ਰੈਟਾਂ ਵੱਲੋਂ ਪ੍ਰੈਜ਼ੀਡੈਂਟ ਦੀ ਉਮੀਦਵਾਰ ਸੀ. ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ. ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ. ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ. ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ RSS ਦੇ ਗਲੋਬਲ ਨੈਟਵਰਕ ਦੀ ਗੱਲ ਕਰਦੇ ਹਾਂ, ਇੱਕ ਵਿਦਨ ਕੰਟਰੀ 72 ਦੇ ਕਰੀਬ ਆਰਗੇਨਾਈਜੇਸ਼ਨਾਂ, ਹਿੰਦੂ ਤਵੀ ਚਿਹਰੇ, ਕੋਈ ਬਜਰੰਗ ਦਲ, ਕੋਈ ਵਿਸ਼ਵ ਹਿੰਦੂ ਪਰਿਸ਼ਦ, ਕੋਈ ਸ਼ਿਵ ਸੈਨਾ, ਕੋਈ शिशु भारती, कोई अखिल भारतीय विद्यार्थी परिषद, कोई भारतीय मजदूर संघ और इस किस्म के ईवन अभिनव भारती जिहदे च कर्नल प्रोत और साध्वी प्रज्ञा जिहड़ा बिल्कुल इन्हां दा मिलीटेंट ग्रुप, टैररिस्ट ग्रुप जिन्हां ने ईवन बाद दे विच हेमंत कारकरे दा एंड भी कीता और मालेगांव होए, समझौता एक्सप्रैस होए, उहदे च बंबार्डमेंट्स कीतियां. सो उत्थों बारे तो काफ़ी ज़्यादा एक्सपोजर रहा, पर किवें RSS ਦਾ ਜਿਹੜਾ ਅੰਦਰੂਨੀ ਸੈੱਲ ਹੈ ਉਹਨਾਂ ਨੇ ਅਮਰੀਕਾ ਦੇ ਵਿੱਚ ਇੱਕ ਪਾਸੇ ਤਾਂ ਉਹਨਾਂ ਨੇ ਰਿਪਬਲਿਕਨਸ ਜਿਹੜੇ ਉਹਨਾਂ ਦਾ ਇੱਥੇ ਵਾਈਟ ਸੁਪਰੈਮੈਸਿਸਟ ਨੇ ਉਹਨਾਂ ਦੇ ਖੈਮੇ ਨਾਲ ਕਿਵੇਂ ਉਹਨਾਂ ਨੇ ਤਾਲਮੇਲ ਬਣਾਇਆ, ਕਿਵੇਂ ਇਨਰ ਉਹਨਾਂ ਦੇ ਥਿੰਕ ਟੈਂਕਸ ਨੂੰ ਆਪਣੀ ਮਨੀ ਪਾਵਰ ਦੇ ਨਾਲ ਇਸ ਵੇਲੇ ਬੇਤਹਾ ਪੈਸਾ ਉਹਨਾਂ ਦੇ ਕੋਲ ਉਹ ਇਸ ਹੱਦ ਤੱਕ ਪਹੁੰਚੇ ਕਿ ਈਵਨ ਟਰੰਪ ਦੀਆਂ ਜਿਹੜੀਆਂ ਪ੍ਰੋ ਇੰਡੀਆ ਲਾਈਨਸ ਜੇ ਤੁਸੀਂ ਦੇਖੋ ਜਿਹਦੇ 'ਚ 5 ਅਗਸਤ 2019 ਨੂੰ ਜਿਵੇਂ ਭਾਰਤ ਨੇ ਆਈਨੀ ਗੁੰਡਾਗਰਦੀ ਕੀਤੀ ਕਸ਼ਮੀਰ ਦੇ ਮੁੱਦੇ 'ਤੇ ਔਰ ਅਮਰੀਕਾ ਨੇ ਜ਼ੁਬਾਨ ਨਹੀਂ ਖੋਲ੍ਹੀ. ਇਸ ਤੋਂ ਇਲਾਵਾ ਓਪਨਲੀ ਹੁਣ ਹਿੰਦੂ ਫਾਊਂਡੇਸ਼ਨ ਵਰਗੀ ਜਮਾਤ ਜਿਹੜੀ ਸਿੱਧੇ ਤੌਰ 'ਤੇ RSS ਨਾਲ ਐਫੀਲੀਏਟਡ ਹੈ, ਉਹ ਨਿਊ ਜਰਸੀ ਦੇ ਵਿੱਚ ਟਰੰਪ ਦੇ ਲਈ ਫੰਡ ਰੇਜ਼ਿੰਗ ਕਰਦੀ ਹੈ ਔਰ $2 ਮਿਲੀਅਨ ਨੂੰ ਦਿੰਦੇ ਔਰ ਉਹ ਪ੍ਰੈਜ਼ੀਡੈਂਟ ਕਹਿੰਦਾ ਹੈ ਜੀ ਆਈ ਲਾਈਕ ਹਿੰਦੂਜ਼. ਸੋ ਇਸ ਕਿਸਮ ਦਾ ਫਿਰ ਅਸੀਂ ਹਿਊਸਟਨ ਦੇ ਵਿੱਚ ਜਿਹੜਾ ਰੌਡੀ ਮੌਡੀ ਦਾ ਹਾਲ ਦੇਖਿਆ ਕਿ ਭਾਈ ਕਿਵੇਂ ਉਹਦੀ ਬਾਂਹ ਫੜ ਕੇ ਟਰੰਪ ਦੀ ਕਿ ਅਬ ਕੀ ਬਾਰ ਇੱਕ ਵਾਰ ਫਿਰ ਟਰੰਪ ਸਰਕਾਰ ਇਸ ਹੱਦ ਤੱਕ ਅਮਰੀਕਾ ਦੇ ਵਿੱਚ ਦਖਲ ਅੰਦਾਜ਼ੀ. ਪਰ ਇਹ ਜਿਵੇਂ ਹਰ ਸਿਆਣਾ ਬੰਦਾ ਇਹ ਰਾਏ ਦਿੰਦਾ ਹੈ ਕਿ ਡੋਂਟ ਪੁੱਟ ਯੋਰ ਐਗਸ ਇਨ ਵਨ ਬਾਸਕਟ, ਕਿ ਸਾਰੇ ਆਂਡੇ ਇੱਕੋ ਟੋਕਰੀ 'ਚ ਨਾ ਰੱਖੋ. ਟੋਕਰੀ ਹੱਥੋਂ ਡਿੱਗ ਪਈ ਤਾਂ ਵੀ ਟੁੱਟ ਜਾਣਗੇ, ਕਿਸੇ ਨੇ ਕੁਛ ਮਾਰਿਆ ਤਾਂ ਵੀ ਟੁੱਟ ਜਾਣਗੇ, ਖਿਲਾਰ ਕੇ ਰੱਖੋ. ਸੋ ਇੱਕ ਪਾਸੇ ਤਾਂ ਅਮਰੀਕਾ ਦੇ ਵਿੱਚ ਇਹਨਾਂ ਨੇ ਡੈਮੋਕ੍ਰੈਟ ਜਿਹੜਾ ਕਿ ਮੈਜੋਰਟੀ ਹਮੇਸ਼ਾ ਹੀ ਜਿਹੜੇ ਬਾਹਰਲੇ ਇਮੀਗ੍ਰੈਂਟ ਨੇ 90% ਦੀ ਡੈਮੋਕ੍ਰੈਟਾਂ ਦੀ ਸਟਰੈਂਥ ਹੀ ਉਹ ਰੋਕ ਰਹੇ ਨੇ. ਉਹ ਕਿਵੇਂ ਹਿੰਦੂ ਤਵੀਆਂ ਨੇ ਆਪਣਾ ਇੱਕ ਵੱਡਾ ਚੰਕ ਰਿਪਬਲਿਕਨਸ ਦੇ ਵਿੱਚ ਤੋੜ ਦਿੱਤਾ ਹੈ ਕਿ ਈਵਨ ਟਰੰਪ ਲੈਵਲ ਦੇ ਉੱਤੇ ਪ੍ਰਭਾਵਿਤ ਕੀਤਾ, ਕਿਉਂਕਿ ਇਹ ਉੱਪਰ ਤੱਕ ਐਵੇਂ ਪਹੁੰਚ ਨਹੀਂ ਹੁੰਦੀ. ਅੰਦਰੂਨੀ ਇਹਨਾਂ ਦੇ ਸਟਰਕਚਰ ਨੇ ਜਿਨ੍ਹਾਂ ਦੇ ਨਾਲ ਇਹ ਵਰਕ ਕਰਦੇ ਨੇ. ਪਰ ਡੈਮੋਕ੍ਰੈਟਾਂ 'ਚ ਉਹਨਾਂ ਨੇ ਆਪਣੀ ਕਿੰਨੀ ਪੈਂਠ ਬਣਾਈ ਹੋਈ ਸੀ ਜਾਂ ਬਣਾਈ ਹੋਈ ਹੈ ਅਜੇ ਵੀ ਕਿਸ ਲੈਵਲ ਦੇ ਉੱਤੇ ਕਿ ਵੀ ਅੱਜ ਵੀ ਜੇ ਤੁਸੀਂ ਬਾਈਡਨ ਐਡਮਿਨਿਸਟ੍ਰੇਸ਼ਨ ਦੇਖੋ ਤਾਂ ਉਹਦੇ 'ਚ 130 ਦੇ ਕਰੀਬ ਜਿਹੜੇ ਉਹਨਾਂ ਦੇ ਹਾਇਰ ਅਪਸ ਅਪਾਇੰਟਮੈਂਟਸ ਦੂਸਰੀਆਂ ਤੀਸਰੀਆਂ ਨੇ
ਉਹ ਇੰਡੀਅਨ ਨੇ ਮੂਲ ਦੇ, ਬਹੁਤੇ ਕੋਈ ਗੁਜਰਾਤੀ ਹੈ, ਕੋਈ ਤਾਮਿਲ ਹੈ, ਕੋਈ ਦੂਜਾ ਹੈ ਪੋਲੀਟੀਕਲੀ, ਕਿਉਂਕਿ ਇੱਕ ਜ਼ਮਾਨਾ ਸੀ ਕਿ ਜਦੋਂ ਉਹਨਾਂ ਨੂੰ ਇੱਥੇ ਜਿਹੜਾ ਹੈ ਉਹ ਇਸ ਕਿਸਮ ਦੇ ਬੰਦੇ ਉਹਨਾਂ ਨੇ ਰੱਖੇ ਹੋਏ ਸੀ US ਕਾਂਗਰਸ ਦੇ ਵਿੱਚ ਵੀ ਔਰ ਸੈਨੇਟ ਦੇ ਵਿੱਚ ਵੀ, ਜਿਹੜੇ ਪ੍ਰੋ ਇੰਡੀਆ ਲਾਈਨ ਲੈਂਦੇ ਸੀ। ਉਹਨਾਂ ਨੂੰ ਉਹਨਾਂ ਦੇ ਹਲਕਿਆਂ ਦੇ ਜਿਹੜੇ ਇੰਡੀਅਨ ਨੇ, ਭਾਰਤੀ ਆਪਣੇ ਆਪ ਨੂੰ ਕਹਿਣ ਵਾਲੇ, ਉਹ ਫੰਡ ਰੇਜ਼ਿੰਗ ਕਰਵਾ ਦਿੰਦੇ ਸੀ, ਉਹਨਾਂ ਦੀ ਆਵਾਜ਼ ਬਣ ਕੇ ਜਿਹੜਾ ਉਹ ਗੱਲ ਕਰਦੇ ਸੀ। ਜਿਵੇਂ ਲੰਬਾ ਵਕਤ ਜਿਹੜਾ ਉਹ ਨਿਊਯਾਰਕ ਦੇ ਵਿੱਚ, ਨਿਊ ਜਰਸੀ ਦੇ ਵਿੱਚ ਇਸ ਕਿਸਮ ਦੇ, ਮੈਂ ਹੁਣ ਬਹੁਤੀ ਡਿਟੇਲ 'ਚ ਨਹੀਂ ਜਾਵਾਂਗਾ ਨਾਵਾਂ ਦੀ, ਉਹ ਰਹੇ। ਫਿਰ ਉਹਨਾਂ ਨੂੰ ਲੱਗਿਆ ਕਿ ਵੀ ਅਸੀਂ ਆਪਣੇ ਕਿਉਂ ਨਹੀਂ ਕਰ ਸਕਦੇ, ਜਿਹਦੇ 'ਚ ਕਿ ਅਸੀਂ ਸਿੱਧੇ ਤੌਰ ਦੇ ਉੱਤੇ ਦੂਸਰੇ ਪਾਸੇ ਵੀ ਫੰਡਿੰਗ ਰੱਖੋ। ਫਿਰ ਜਿਹੜਾ ਉਹਨਾਂ ਦਾ ਐਫਰਟ ਸੀ, ਉਹਨਾਂ 'ਚੋਂ ਉਹ ਸ਼ਿਕਾਗੋ ਦਾ ਕਾਂਗਰਸਮੈਨ ਹੈ, ਹੁਣ ਕੀ ਹੈ ਉਹਦਾ ਨਾਂ, ਉਹ ਪੂਰਾ ਜਿਹੜਾ ਮੋਹਨ ਭਾਗਵਤ ਦੇ ਨਾਲ ਜਦੋਂ RSS ਨੇ ਉੱਥੇ ਆਪਣੀ ਕਾਨਫਰੰਸ ਕੀਤੀ ਹੈ ਸ਼ਿਕਾਗੋ 'ਚ, ਉਹਦੇ 'ਚ ਸਟੇਜ 'ਤੇ ਬੈਠਾ ਸੀ। ਇਸੇ ਤਰ੍ਹਾਂ ਰੌ ਖੰਨਾ ਜਿਹੜਾ ਬੇ ਏਰੀਆ ਕੈਲੀਫੋਰਨੀਆ 'ਚ ਹੈ, ਉਹ ਇੱਧਰ ਵੀ ਵੜ ਜਾਂਦਾ, ਪਰ ਪੱਕਾ ਉਹ ਵੀ ਉਸ ਲਾਈਨ ਨੂੰ ਟੋ ਕਰਨ ਵਾਲਾ, ਜਿਹਨੇ ਉਹਨੇ ਪਿਛਲੇ US ਕਾਂਗਰਸ ਦੇ ਸੈਸ਼ਨ ਦੌਰਾਨ ਪ੍ਰੋ ਇੰਡੀਆ ਰੈਜ਼ੋਲੂਸ਼ਨ ਲਿਆਂਦੇ। ਪਰ ਉਹਨਾਂ ਨੇ ਦੇਖਿਆ ਕਿ ਭਾਈ ਜੇ ਕੋਈ ਚੀਜ਼ ਵਿਕ ਸਕਦੀ ਹੈ, ਜੇ ਕੋਈ ਗੋਰਾ ਜਾਂ ਗੋਰੀ ਉਹ ਹਿੰਦੂਤਵਾਦੀ ਆਈਡੀਓਲੋਜੀ 'ਚ ਆ ਜਾਏ, ਕਨਵਰਟ ਵੀ ਹੋਏ ਵੀ, ਜਿਵੇਂ ਉਹਨਾਂ ਨੂੰ ਇਹ ਲੱਗਦਾ ਸੀ ਕਿ ਭਾਈ ਜਿਵੇਂ ਅਮਰੀਕਾ 'ਚ ਜੇ ਰਿਪਬਲਿਕਨ ਉਹ ਨਿੱਕੀ ਰੰਧਾਵਾ ਜਿਹੜੀ ਉੱਥੋਂ ਦੀ ਸਾਊਥ ਕੈਰੋਲਾਈਨਾ ਦੀ ਗਵਰਨਰ ਰਹੀ, ਸਿੱਖਾਂ ਦੀ ਕੁੜੀ ਟਰਨਡ ਕ੍ਰਿਸਚਨ ਐਂਡ ਉਸ ਨੂੰ ਉਹਨਾਂ ਨੇ ਜਿਹੜਾ ਉਭਾਰਿਆ, ਗਵਰਨਰ ਤੱਕ ਪਹੁੰਚੀ। ਔਰ ਈਵਨ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੇਲੇ ਉਹ ਜਿਹੜੀ ਹੈ UN ਦੇ ਵਿੱਚ ਐਂਬੈਸਡਰ ਸੀ ਅਮਰੀਕਾ ਦੀ। ਇਸੇ ਤਰ੍ਹਾਂ ਇੱਕ ਹੋਰ ਜਿਹੜਾ ਉੱਥੋਂ ਦਾ ਗਵਰਨਰ ਵੀ ਲੁਈਜ਼ੀਆਨਾ ਦਾ ਰਿਹਾ, ਔਰ ਬਾਅਦ ਦੇ ਵਿੱਚ ਉਹ ਪੰਜਾਬੀ ਹਿੰਦੂ ਟਰਨਡ ਕ੍ਰਿਸਚਨ, ਉਹ ਗਵਰਨਰ ਤੱਕ ਪਹੁੰਚਿਆ, ਔਰ ਮੈਨੂੰ ਉਹਦਾ ਨਾਂ ਨਹੀਂ ਹੁਣ ਯਾਦ ਆ ਰਿਹਾ। ਥਰਡਲੀ ਇੱਕ ਵਰਮਾ ਨਾਂ ਦਾ ਜਿਹੜਾ ਪੰਜਾਬੀ ਹਿੰਦੂ ਜਿਹੜਾ ਕ੍ਰਿਸਚਨ ਕਨਵਰਟ ਹੋਇਆ, ਉਹ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੇਲੇ ਅਮਰੀਕਾ ਦਾ ਇੰਡੀਆ ਦੇ ਵਿੱਚ ਐਂਬੈਸਡਰ ਵੀ ਰਿਹਾ। ਸੋ ਉਹਨਾਂ ਨੂੰ ਲੱਗਾ ਕਿ ਵੀ ਜੇ ਕੋਈ ਗੋਰੀ ਖਾਸ ਤੌਰ 'ਤੇ ਉਹ ਹਿੰਦੂ ਬਣਾ ਕੇ ਉਹਨੂੰ ਅਸੀਂ ਫੰਡ ਕਰਕੇ ਜਾਂ ਦੂਜਾ ਕਰੀਏ, ਤੇ ਨਾਲੇ ਸਾਡੇ ਹਿੰਦੂਤਵਾਦ ਦੀ ਆਵਾਜ਼ ਦਾ ਡਿਫੈਂਡਰ, ਨਾਲੇ ਅਦਰਵਾਈਜ਼ ਵੀ ਕਿ ਦੇਖੋ ਜੀ ਕੀ ਹੈਗਾ। ਹੁਣ ਇਹ ਉਹਨਾਂ ਨੇ ਜਿਹੜੀ ਆਪਣੀ ਬੈਟ ਲਾਈ ਔਰ ਇਨਵੈਸਟ ਕੀਤਾ, ਮਨੀ ਲਾਈ, ਉਹ ਉਹਨਾਂ ਨੇ ਕੀਤਾ ਤੁਲਸੀ ਗੈਬਰਡ ਦੇ ਉੱਤੇ। ਔਰ ਤੁਲਸੀ ਗੈਬਰਡ ਜਿਹਨੇ ਪਹਿਲੀ ਵਾਰ ਇਹ 2013 'ਚ ਹਵਾਈ ਤੋਂ ਰਨ ਕੀਤੀ ਕਾਂਗਰਸ ਵੂਮਨ ਲਈ, ਔਰ ਉਸ ਤੋਂ ਬਾਅਦ ਫਿਰ ਇਹ 4 ਵਾਰ ਲਗਾਤਾਰਤਾ ਦੇ ਨਾਲ, ਇੱਥੇ ਕਾਂਗਰਸਮੈਨ ਦੀ ਟਰਮ 2 ਸਾਲ ਹੁੰਦੀ ਹੈ, 4 ਵਾਰ ਕਾਂਗਰਸਮੈਨ ਬਣੀ। ਆਲਮੋਸਟ ਤੁਸੀਂ ਦੇਖੋ ਕਿ 2020 ਤੱਕ ਪਹੁੰਚਦੇ ਆ, ਆਲਮੋਸਟ 19 ਟਰਮਸ ਬਣ ਜਾਂਦੀਆਂ ਨੇ, 2021  'ਚ ਉਹਨੇ ਹੋਣਾ ਸੀ। ਫਿਰ ਇਕੱਲਾ ਇਹੀ ਨਹੀਂ ਕਿ ਤੁਲਸੀ ਗੈਬਰਡ ਨੂੰ ਦੇ ਉੱਤੇ ਇਹਨਾਂ ਨੇ ਉਹਨੇ ਆਪਣੇ ਆਪ ਨੂੰ ਅਫੀਸ਼ੀਅਲੀ ਉਹ ਹਿੰਦੂ ਕਨਵਰਟ ਹੋਈ। ਹਾਲਾਂਕਿ ਇਹ ਨਹੀਂ ਕਦੇ ਵੀ ਆਇਆ ਕਿ ਬਈ ਉਹ ਬ੍ਰਾਹਮਣ ਉਹਨੂੰ ਕੈਟਾਗਰੀ 'ਚ ਰੱਖਿਆ, ਉਹ ਤਾਂ ਰੱਖਣਾ ਨਹੀਂ ਹੈ ਬ੍ਰਾਹਮਣ, ਕਿ ਛਤਰੀ ਵੀ ਹੈ ਨਹੀਂ ਕਿਉਂਕਿ ਤਰਸ਼ੂਲ ਉਹਨੇ ਨਹੀਂ ਫੜਿਆ ਹੋਇਆ, ਔਰ ਵੈਸ਼ਿਆ ਵੀ ਨਹੀਂ ਹੈ ਕਿਉਂਕਿ ਉਹ ਪੈਸੇ ਇਹਨੂੰ ਦੇ ਰਹੇ ਨੇ, ਉਹ ਤਾਂ ਕਮਾ ਨਹੀਂ ਰਹੀ। ਹਾਂ, ਸ਼ੂਦਰ ਜ਼ਰੂਰ ਰੱਖਿਆ ਹੋਏਗਾ ਆਪਣੀ ਕੈਟਾਗਰੀ 'ਚ। ਔਰ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਜਦੋਂ ਉਹ 2013 'ਚ ਪਹਿਲੀ ਵਾਰ ਕਾਂਗਰਸ ਵੂਮਨ ਬਣੀ, ਤਾਂ ਉਹ ਪਹਿਲੀ ਔਰਤ ਜਾਂ ਪਹਿਲੀ ਹਿੰਦੂ ਅਮਰੀਕਨ ਕਾਂਗਰਸ ਦੇ ਵਿੱਚ ਆਈ ਜਿਹਨੇ ਗੀਤਾ ਦੇ ਉੱਤੇ ਹੱਥ ਰੱਖ ਕੇ ਸਹੁੰ ਚੁੱਕੀ। ਔਰ ਫਿਰ ਤੁਸੀਂ ਤੁਲਸੀ ਗੈਬਰਡ ਨੂੰ ਨਾਗਪੁਰ ਤੋਂ ਲੈ ਕੇ ਹਰ ਉਸ ਇੰਪੋਰਟੈਂਟ ਪਰਸਨੈਲਿਟੀ ਦੇ ਨਾਲ ਜਿਹਦਾ RSS ਨਾਲ ਤਾਲੁਕ ਹੈ ਉਹ ਦੇਖ ਸਕਦੇ ਹੋ। 2020 ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵੇਲੇ ਡੈਮੋਕ੍ਰੇਟਾਂ, ਔਰ ਡੈਮੋਕ੍ਰੈਟ ਕੈਂਡੀਡੇਟ ਦੇ ਤੌਰ 'ਤੇ ਡੈਮੋਕ੍ਰੇਟਾਂ ਦੀ ਪ੍ਰਾਇਮਰੀਜ਼ 'ਚ ਤੁਲਸੀ ਗੈਬਰਡ ਨੇ ਫੁੱਲ ਫਲੈਜ ਰਨ ਕੀਤਾ। ਔਰ ਜਿੰਨਾ ਪੈਸਾ, ਮੈਂ ਤਾਂ ਕੁਛ ਨੂੰ ਨਿੱਜੀ ਤੋਂ ਵੀ ਜਾਣਦਾ ਕਿ ਇੰਡੀਅਨਸ ਨੇ ਇਨਵੈਸਟ ਕੀਤਾ। ਇਹ ਨਹੀਂ ਹੈ ਕਿ ਬਈ ਉਹ ਕੋਈ ਨੌਨਸੈਂਸ ਕੈਂਡੀਡੇਟ ਸੀ ਇਨੀਸ਼ੀਅਲੀ, ਕਿਉਂਕਿ ਗੁੱਡ ਲੁਕਿੰਗ ਹੈ, ਅੰਗਰੇਜ਼ੀ ਬੋਲਦੀ ਵੈਸੇ ਹੀ, ਔਰ ਆਪਣੇ ਆਪ ਨੂੰ ਜਦੋਂ ਇਸ ਕਿਸਮ ਦੇ ਕੈਂਪੇਨ 'ਚ ਹੁੰਦੇ ਨੇ ਫਿਰ ਉਹ ਹਿੰਦੂ ਵਾਲਾ ਪਾਰਟ ਪਿੱਛੇ, ਉਹ ਤਾਂ ਫਾਈਨੈਂਸ ਦਾ ਇਹ ਕਰ ਰਹੇ ਸੀ। ਔਰ ਜਿਵੇਂ ਵੱਧ ਚੜ੍ਹ ਕੇ, ਕਿਉਂਕਿ ਬਾਈਡਨ ਜ਼ਾਹਰ ਹੈ ਕੈਂਡੀਡੇਟ ਸੀ, ਬਾਈਡਨ 'ਤੇ ਵੀ ਅਟੈਕ ਕਰ ਰਹੀ ਸੀ, ਉਹਦੇ ਨਾਲ ਜਿਹੜੀ ਬੀਬੀ ਬਾਅਦ 'ਚ ਅਸਲ 'ਚ ਵਾਈਸ ਪ੍ਰੈਜ਼ੀਡੈਂਟ ਬਣੀ, ਉਹ ਵੀ ਇੰਡੀਅਨ ਮੂਲ ਦੀ ਸੀ। ਸੋ ਅਮਰੀਕਾ 'ਚ ਵੀ ਇਹ ਪ੍ਰਭਾਵ ਜਾਂ ਇੰਡੀਅਨਸ ਨੂੰ ਦਿੱਤਾ ਗਿਆ ਕਿ ਜੀ ਇੰਡੀਆ ਇਹਨਾਂ ਹਿੰਦੂਤਵਾਦ ਦੀ ਵਿਚਾਰਧਾਰਾ ਇੰਨੀ ਪਾਵਰਫੁਲ ਹੋ ਗਈ ਹੈ, ਦੇਖੋ ਤੁਲਸੀ ਗੈਬਰਡ ਵੀ ਬਣ ਸਕਦੀ ਹੈ ਅਮਰੀਕਾ ਦੀ ਪ੍ਰੈਜ਼ੀਡੈਂਟ ਜੀ, ਉਹ ਨਾ ਬਣੀ ਤੇ ਫਿਰ ਜਿਹੜੀ ਹੈ ਉਹ ਦੂਸਰੀ ਬੀਬੀ ਬਣ ਸਕਦੀ ਹੈ ਜਿਹੜੀ ਬਾਅਦ 'ਚ ਇਹਨੇ ਬਾਈਡਨ ਨੇ
ਆਪਣੇ ਨਾਲ ਕਮਲਾ ਹੈਰਿਸ ਐਜ਼ ਏ ਵਾਈਸ ਪ੍ਰੈਜ਼ੀਡੈਂਟ ਲਿਆ ਉਹਨੂੰ। ਅੱਛਾ। ਸੋ ਇਸ ਸਾਰੇ ਚ ਦੇ ਇਨਵੈਸਟਡ ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰਸ। ਔਰ ਬਾਅਦ ਦੇ ਵਿੱਚ ਜਦੋਂ ਅਜੇ ਕੈਂਪੇਨ ਫੁੱਲ ਸਕੇਲ ਦੂਜਾ ਚੱਲ ਰਿਹਾ ਸੀ ਤੇ ਬੀਬੀ ਦੇ ਸਕੈਂਡਲ ਵੀ ਸ਼ੁਰੂ ਹੋਏ, ਔਰ ਖਾਸ ਤੌਰ ਤੇ ਉਹਦੇ RSS ਕਨੈਕਸ਼ਨ, ਹਿੰਦੂਤਵਾ ਕਨੈਕਸ਼ਨ, ਔਰ ਉਹਦੇ ਚ ਸਿੱਖਾਂ ਨੇ ਔਰ ਇੱਕ ਦੋ ਗਰੁੱਪ ਜਿਹੜੇ ਬੜੀ ਸ਼ਿੱਦਤ ਦੇ ਨਾਲ ਇਹਦੇ ਮਗਰ ਲੱਗੇ ਹੋਏ ਸੀ ਇਹਨੂੰ ਐਕਸਪੋਜ਼ ਕਰਨ। ਲੇਕਿਨ ਕੁੱਲ ਮਿਲਾ ਕੇ ਇਹ ਅਮਰੀਕਾ 'ਚ ਅਜੇ ਪੋਸੀਬਲ ਨਹੀਂ ਹੈ ਕਿ ਕੋਈ ਇਸ ਲੈਵਲ ਦਾ ਜਿਹੜਾ ਹੈ ਉਹ ਬਾਹਰਲੇ ਫਾਈਨੈਂਸ ਨਾਲ ਇੱਥੋਂ ਤੱਕ, ਪਰ ਉਹਨੇ ਆਪਣੀ ਹਾਜ਼ਰੀ ਦਰਜ ਕਰਾਈ। ਇਨੀਸ਼ੀਅਲ ਡਿਬੇਟਸ ਦੇ ਵਿੱਚ ਵੀ ਉਹ ਹਿੱਸੇ 'ਚ ਸੀ ਔਰ ਪੂਰੀ ਆਪਣੇ ਆਪ ਨੂੰ ਡੈਮੋਕ੍ਰੈਟਿਕ ਆਵਾਜ਼ ਬਣ ਰਹੀ ਸੀ। ਹੁਣ ਅੱਜ ਅਸੀਂ ਇਹ ਜਿਹੜੀ ਯੂਲੋਜੀ ਪੜ੍ਹੀ ਹੈ ਤੁਲਸੀ ਗੈਬਰਡ ਦੀ, ਵੈਸੇ ਯੂਲੋਜੀ ਮਰਨ ਤੋਂ ਬਾਅਦ ਪੜ੍ਹੀ ਜਾਂਦੀ ਹੈ, ਪਰ ਉਹਦੇ ਡੈਮੋਕ੍ਰੈਟਿਕ ਕਰੀਅਰ ਦੀ ਅਸੀਂ ਯੂਲੋਜੀ ਪੜ੍ਹੀ ਹੈ, ਕਿਉਂਕਿ ਅੱਜ ਤੁਲਸੀ ਗੈਬਰਡ ਨੇ ਡੈਮੋਕ੍ਰੈਟਿਕ ਪਾਰਟੀ ਨੂੰ ਅਲਵਿਦਾ ਕਹੀ। ਚਲੋ ਚੁੱਪ ਕਰਕੇ ਚਲੀ ਜਾਂਦੀ ਤੇ ਸ਼ਾਇਦ ਸਾਨੂੰ ਵੀ ਲੱਗਦਾ ਕਿ ਭਾਈ ਕੋਈ ਨਹੀਂ, ਜਿੰਨਾ ਕੁ ਉਹਨੇ ਚੱਟਣਾ ਸੀ RSS ਨੂੰ ਚੱਟ ਲਿਆ, ਜਿੰਨਾ ਕੁ RSS ਨੇ ਉਹਨੂੰ ਵਰਤਣਾ ਸੀ ਉਹਨਾਂ ਨੇ ਵਰਤ ਲਿਆ। ਪਰ ਜਾਂਦੇ ਜਾਂਦੇ ਜੋ ਉਹਨੇ ਆਪਣਾ ਰੀਅਲ ਰੇਸਿਸਟ ਮਾਈਂਡਸੈਟ ਜਿਹੜਾ ਜਿਹਦੇ ਚੋਂ ਹਿੰਦੂਤਵਾ ਵੀ ਬੋਲਦਾ ਹੈ, ਜਿਹਦੇ ਵਿੱਚੋਂ ਉਹਦਾ ਗੋਰਾ ਬੈਕਗਰਾਊਂਡ ਵੀ ਬੋਲਦੀ ਹੈ, ਔਰ ਅਲਟੀਮੇਟਲੀ ਜਦੋਂ ਅਸੀਂ ਐਰੀਅਨ ਔਰ ਉਹ ਸਾਰਾ ਨਾਜ਼ੀਆਂ ਦੀ ਤਰਜ਼ ਔਰ ਬ੍ਰਾਹਮਣਵਾਦ ਦੀ, ਤਾਂ ਹੈ ਤਾਂ ਇੱਕੋ ਹੀ ਹੈ। ਫਰਕ ਥੋੜ੍ਹਾ ਬਹੁਤ ਹੈ ਕਿ ਉਹਨਾਂ ਦੇ ਵਾਲ ਪੋਤਿਆਂ ਦੇ ਕਾਲੇ ਨੇ, ਅਜੇ ਅੱਖਾਂ ਉਹਨਾਂ ਦੀਆਂ ਹਰੀਆਂ ਜਾਂ ਨੀਲੀਆਂ ਨਹੀਂ ਹੈਗੀਆਂ, ਪਰ ਲੈ ਦੇ ਕੇ ਜਿਹੜੀ ਇਹਨਾਂ ਦੀ ਵਿਚਾਰਧਾਰਾ ਹੈ RSS ਦੀ, ਹਿੰਦੁਸਤਾਨ ਦੀ, ਔਰ ਜਿਹੜੀ ਨਾਜ਼ੀਆਂ ਦੀ ਸੀ ਵਨ ਨੇਸ਼ਨ ਵਨ ਰੇਸ ਵਨ ਪੀਪਲ, ਔਰ ਉਹੀ ਵਾਈਟ ਰੇਸ ਦੀ ਸੁਪਰਾਮੇਸੀ, ਚੌੜਾ ਮੱਥਾ, ਲੰਬਾ ਨੱਕ, ਗੌਰ ਵਰਣ, ਗੋਰਾ ਰੰਗ, ਇਹ ਸਾਰੇ ਨੇ। ਹੁਣ ਇਹ ਖਬਰ ਹੈ ਔਰ ਇਹ ਵਾਸ਼ਿੰਗਟਨ ਦੀ ਡੇਟਲਾਈਨ ਨਾਲ ਇਹਨਾਂ ਦੀ ਨਿਊਜ਼ ਏਜੰਸੀ PTI ਦੀ ਹੈ। ਤੁਲਸੀ ਗੈਬਰਡ ਕੁਇਟਸ ਡੈਮੋਕ੍ਰੈਟ ਪਾਰਟੀ, calls it a party of elitist cabal of war mongers। ਹੁਣ ਜਦੋਂ ਤੁਸੀਂ ਕੈਬਾਲ ਨੂੰ ਦੇਖੋਗੇ ਇਹਦਾ ਡਿਕਸ਼ਨਰੀ ਵਿੱਚ, ਕਿਉਂਕਿ ਕੁਝ ਲਫ਼ਜ਼ ਐਸੇ ਨੇ ਜਿਹੜੇ ਪੋਲੀਟੀਕਲ ਅਰੀਨਾ ਯੂਜ਼ ਹੁੰਦੇ ਨੇ, ਤਾਂ ਫਿਰ ਇਹਦੇ 'ਚ ਐਲਿਟਿਸਟ ਤਾਂ ਉਹੀ ਹੁੰਦਾ ਕਿ ਖਾਸ ਕਿਸਮ ਦੀ ਲੌਬੀ ਜਿਹਦੇ 'ਚ ਆਮ ਲੋਕ ਸ਼ਾਮਲ ਨਹੀਂ ਨੇ, ਔਰ ਕੈਬਾਲ ਉਸ ਲੈਵਲ 'ਤੇ ਚਲੇ ਜਾਂਦੇ ਨੇ ਜਿਨ੍ਹਾਂ ਨੂੰ ਤੁਸੀਂ ਓਵਰ ਰਾਈਟੀਅਸ ਲਿਬਰਲਿਜ਼ਮ ਕਹਿੰਦੇ ਹੋ ਕਿ ਭਾਈ ਉਹ ਬਿਲਕੁਲ ਇੱਕ ਲਿਬਰਲ। ਹੁਣ ਕਿਉਂਕਿ ਇਹ ਲਿਬਰਲ ਡੈਮੋਕ੍ਰੈਟ ਪਾਰਟੀ 'ਚ ਬੈਠੀ ਹੋਈ ਸੀ, ਪ੍ਰੈਜ਼ੀਡੈਂਸ਼ੀਅਲ ਬਿਡ ਵੀ ਇਹਦੇ ਲਈ ਉਹਨੇ ਰਨ ਕੀਤੀ, ਲੇਕਿਨ ਹੈ ਤਾਂ ਉਹ ਰੇਸਿਜ਼ਮ ਜਿਹੜਾ ਵਾਈਟ ਸੁਪਰਾਮੇਸੀ ਦਾ ਵੀ ਹੈ ਔਰ ਜ਼ਾਹਰ ਹੈ ਬ੍ਰਾਹਮਣ ਥਾਟ ਦਾ ਵੀ ਹੈ ਜਿਹੜਾ ਸੁਪੀਰੀਅਰ ਹੈ। ਹੁਣ ਉਹਦੇ 'ਚ ਉਹਨੇ ਜਿਹੜਾ ਅੱਗੋਂ ਕੀ ਕਰੇਗੀ, ਕੀ ਕਰਨਾ, ਅੱਗੋਂ ਰਿਪਬਲਿਕਨ 'ਚ ਜਾਏਗੀ। ਉਹਨੇ ਕਿਹਾ ਜੀ ਉਹਨੇ ਗੈਸ ਰੱਖਿਆ ਕਿ ਕੀ ਮੂਵ ਹੋਏਗਾ, ਔਰ ਉਹਦੇ ਜੋ ਉਹਨੇ ਬਿਆਨਬਾਜ਼ੀ ਕੀਤੀ, ਉਹਨੇ ਕਿਹਾ I can no longer remain in today's Democratic Party, which is now under the complete control of an elitist cabal of warmongers driven by cowardly wokeness। ਉਹਨੇ wokeness ਵੀ ਮੋਸਟਲੀ ਇਹ ਰਿਪਬਲਿਕਨ ਔਰ ਦੂਸਰੇ ਲੋਕ ਵਰਤਦੇ ਨੇ, ਜਿਹਦੇ 'ਚ ਕਿ ਤੁਸੀਂ ਮੌਕ ਕਰਦੇ ਹੋ, ਮਜ਼ਾਕ ਉਡਾਉਂਦੇ ਹੋ ਜਿਹੜੇ ਲੋਕ ਲਿਬਰਲ ਵੈਲਿਊਜ਼ ਦੀ ਗੱਲ ਕਰਦੇ ਨੇ, ਜਾਂ ਦੂਜਾ ਉਹਨਾਂ ਨੂੰ ਤੁਸੀਂ ਵੋਕ ਕਹਿ ਕੇ ਜਿਹੜਾ ਰਿਡੀਕਿਊਲ ਕਰਦੇ ਹੋ। ਸੋ ਇਹ ਦੋ ਲਫ਼ਜ਼ ਜਿਹੜੇ ਇਹਨੇ ਕੈਬਾਲ ਔਰ ਇਹ ਵੋਕਨੈਸ ਦੇ ਨਾਲ ਉਹਨੇ ਆਪਣਾ ਮਾਈਂਡਸੈਟ ਦੱਸਿਆ। ਇਹ ਵਰਸਟ ਗਾਲਾਂ ਨੇ, ਜਿਵੇਂ ਕਿਸੇ ਜ਼ਮਾਨੇ 'ਚ ਗੋਰੇ ਲੋਕ ਕਾਲਿਆਂ ਨੂੰ ਨਿਗਰ ਕਹਿੰਦੇ ਸੀ, ਇਵੇਂ ਹੀ ਜਿਹੜਾ ਬੰਦਾ ਮਨੁੱਖੀ ਹੱਕਾਂ ਦੀ ਗੱਲ ਕਰੇ, ਲਿਬਰਲ ਗੱਲ ਕਰੇ, ਹਰ ਇੱਕ ਨਾਲ ਇਨਸਾਫ ਦੀ ਗੱਲ ਕਰੇ, ਉਹਨਾਂ ਦੇ ਲਈ ਇਹ ਰਿਪਬਲਿਕਨ ਇਵੇਂ ਹੀ ਇਹ ਜਿਹੜੀ ਮੌਕਿੰਗ ਟਰਮ ਸੀ ਉਹ ਯੂਜ਼ ਕਰ ਰਹੀ ਹੈ। ਫਿਰ ਉਸ ਦੀ ਬੈਕਗਰਾਊਂਡ ਹੈ ਕਿ ਜੋ ਪਹਿਲੀ ਹਿੰਦੂ ਬਣੀ ਜਿਹਨੇ ਗੀਤਾ ਦੇ ਉੱਤੇ ਸਹੁੰ ਚੁੱਕੀ, ਔਰ ਹੁਣ ਟਾਈਮਿੰਗ ਵੀ ਜਿਹੜੀ ਉਹਨੇ ਚੁਣੀ ਹੈ, ਅਗਲੇ ਮਹੀਨੇ ਅਮਰੀਕਾ ਦੇ ਵਿੱਚ ਮਿਡ ਟਰਮ ਪੋਲਸ ਹੋਣ ਵਾਲੀਆਂ ਨੇ, ਕਿਉਂਕਿ ਕਾਂਗਰਸਮੈਨ ਦੀ ਟਰਮ 2 ਸਾਲ ਹੁੰਦੀ ਹੈ। ਸੋ ਸਾਰੀ ਕਾਂਗਰਸ 'ਚੋਂ ਆਲਮੋਸਟ 2 ਸਾਲ ਬਾਅਦ ਬਦਲਦੇ ਰਹਿੰਦੇ ਨੇ, ਔਰ ਇਸ ਗੱਲ ਦਾ ਫੀਅਰ ਹੈ ਕਿ ਜਿਸ ਕਿਸਮ ਦਾ ਬਾਈਡਨ ਐਡਮਿਨਿਸਟ੍ਰੇਸ਼ਨ ਅਨਪੋਪੂਲਰ ਹੋ ਰਿਹਾ ਹੈ, ਔਰ ਖਾਸ ਤੌਰ ਤੇ ਹੁਣ ਮਹਿੰਗਾਈ ਵੀ ਹੈ, ਯੂਕਰੇਨ ਕ੍ਰਾਈਸਿਸ ਕਰਕੇ ਹੋ ਸਕਦਾ ਕੁਝ ਸੀਟਾਂ ਲੂਜ਼ ਕਰੇ। ਸੋ ਇਹਦੀ ਜਿਹੜੀ ਟਾਈਮਿੰਗ ਹੈ ਉਹੀ ਭੱਤ ਖਾਇਆ ਖਿਸਕੇ ਉਹਨੂੰ। ਜਦੋਂ ਜੇ ਤੁਸੀਂ ਪਾਰਟੀ ਨਾਲ ਲਾਇਲ ਹੋ ਇਸ ਹੱਦ ਤੱਕ ਤੁਸੀਂ ਹੋ ਕਿ ਜੇ ਤੁਸੀਂ ਉਸ ਪਾਰਟੀ ਦੇ ਬਿਹਾਫ ਤੇ ਮੁਲਕ ਦੀ ਪ੍ਰੈਜ਼ੀਡੈਂਸੀ ਲਈ ਰਨ ਕਰ ਰਹੇ ਹੋ, ਤੇ ਆਲ ਆਫ ਏ ਸਡਨ ਤੁਹਾਨੂੰ ਉਹ ਵੋਕਨੈਸ ਨਜ਼ਰ ਆਏ ਤੇ ਐਲੀਟ ਕੈਬਾਲ ਨਜ਼ਰ ਆਏ, ਉਸ ਤੋਂ ਹੀ ਜ਼ਾਹਰ ਹੈ ਕਿ ਭਾਈ ਇਹ ਕਿਸ ਕਿਸਮ ਦੀ ਝੂਠੀ ਜਨਾਨੀ ਤੇ ਕਿਹਨਾਂ ਦੇ ਲਈ ਇਹ ਕੰਮ ਕਰਨ ਵਾਲੀ ਕੀ ਕਰਦੀ ਸੀ। ਔਰ ਇਹ ਹੁਣ ਔਰ ਜਿਹੜੀ ਉਹ ਗੱਲ ਕਰ ਰਹੀ ਹੈ
The Democrats of today are hostile to people of faith and spirituality. ਹੁਣ ਇਹਨੂੰ faith ਵੀ ਨਜ਼ਰ ਆ ਗਿਆ, spirituality ਕਿ ਉਹਦੇ ਦੁਸ਼ਮਣ ਨੇ। ਉਹ ਦੁਸ਼ਮਣ ਤਾਂ ਉਹ ਨੇ ਜਿਨ੍ਹਾਂ ਨੇ ਰੇਸਿਜ਼ਮ ਤੋਂ ਵੱਡਾ ਹੋਰ ਕਿਹੜੀ ਦੁਸ਼ਮਣ ਆਈਡੀਓਲੋਜੀ ਹੈ। ਫੇਥ ਤੁਹਾਨੂੰ ਕੀ ਸਿਖਾਉਂਦਾ? ਕੋਈ ਵੀ ਮਜ਼ਹਬ ਜਿਹੜੇ ਵੀ ਮਜ਼ਹਬ ਇੱਕ ਰੱਬ 'ਚ ਯਕੀਨ ਰੱਖਦੇ ਨੇ, ਉਹ ਤਾਂ ਰੱਬ ਦੇ ਪੈਦਾ ਕੀਤੇ ਲੋਕਾਂ 'ਚ ਨਫ਼ਰਤ ਲਈ ਤਾਂ ਕੋਈ ਥਾਂ ਹੀ ਨਹੀਂ ਹੈ। ਹੁਣ ਜਿਹੜੇ ਖੁਦ ਰੇਸਿਸਟ ਨੇ, ਖੁਦ ਡਿਵਾਈਸਿਵ ਨੇ, ਖੁਦ ਜਿਹੜੇ ਦੂਸਰਿਆਂ ਦੇ ਜਿਹੜੇ ਹੱਕਾਂ ਨੂੰ ਮਾਰਦੇ ਨੇ, ਲੇਕਿਨ ਇਹ ਹੁਣ ਸਤੀ ਸਵਿਤਰੀ ਬਣੀ ਹੋਈ ਹੈ, ਪੂਰੀ ਗੰਗਾ 'ਚ ਨਹਾ ਕੇ ਆਈ ਹੈ ਉੱਥੇ, ਔਰ ਦੇ ਡਿਮੋਨਾਈਜ਼ ਦਾ ਪੁਲਿਸ ਐਂਡ ਪ੍ਰੋਟੈਕਟ ਕ੍ਰਿਮੀਨਲਸ ਐਟ ਦਾ ਐਕਸਪੈਂਸ ਆਫ ਲਾ ਅਬਾਈਡਿੰਗ ਮੈਂ। ਹੁਣ ਇਹਨੂੰ ਰਿਪਬਲਿਕਨਾਂ ਦੇ ਉਹ ਟਰਮੀਨੋਲੋਜੀ ਸਾਰੀ ਯਾਦ ਹੋ ਗਈ ਕਿ ਵੀ ਇਹ ਜਿਹੜੇ ਨੇ ਉਹ ਕ੍ਰਿਮੀਨਲਸ ਨੂੰ ਬੈਕ ਕਰਦੇ ਨੇ, ਬਾਈਡਨ ਔਰ ਦੂਜਾ। ਫਿਰ ਉਹਨੇ ਨਾਲ ਦੀ ਨਾਲ ਕਿਹਾ the Democrats of today believe in open borders and weaponize the national security state to go after political opponents. ਹੁਣ ਤੁਸੀਂ ਦੇਖੋ, ਇੱਕ ਪਾਸੇ ਐਸ ਜੈਸ਼ੰਕਰ ਇੱਥੇ ਮਿਲਦਾ ਇਹਨਾਂ ਦੇ ਆਪਣੇ ਕਾਊਂਟਰ ਪਾਰਟ ਨੂੰ, ਉਹਨੂੰ ਐਂਟਨੀ ਬਲਿੰਕਨ ਨੂੰ, ਉਹਨੂੰ ਕਹਿੰਦਾ ਜੀ ਵੀ ਹੁਣ ਜਿਹੜੇ ਇੰਡੀਆ 'ਚ ਅਪਲਾਈ ਕਰਦੇ ਨੇ 2.5 ਸਾਲ ਤਾਂ ਉਹਨਾਂ ਦੀ ਵਾਰੀ ਨਹੀਂ ਆਉਂਦੀ ਵੀਜ਼ੇ ਦੀ, ਉਹਨਾਂ ਦੇ ਇੰਟਰਵਿਊ ਦੀ, ਕਿ ਇਹਨੂੰ ਐਕਸਪੀਡਾਈਟ ਕਰੋ। ਹੁਣ ਦੂਸਰੇ ਪਾਸੇ ਇੰਡੀਆ ਜਿਹੜਾ ਚਾਈਨਾ 'ਚ ਬੈਠਾ ਕੋਈ ਅਪਲਾਈ ਕਰਦਾ ਅਮਰੀਕਨ ਵੀਜ਼ੇ ਲਈ, ਉਹ ਦੂਸਰੇ ਦਿਨ ਉਹਦਾ ਇੰਟਰਵਿਊ ਆ ਜਾਂਦਾ। ਇਹਦੇ 'ਤੇ ਇੰਡੀਆ ਨੇ, ਇਹਨਾਂ ਨੇ ਕਿਹਾ ਜੀ ਸਾਡੇ ਕੋਲ ਚੱਲਦੇ ਆ ਉਹਦੇ ਕੋਵਿਡ ਦੇ ਅਸੀਂ ਅੱਧਾ ਸਟਾਫ ਘਟਾ ਦਿੱਤਾ ਸੀ, ਹੁਣ ਅਸੀਂ ਪੂਰਾ ਕਰਤਾ, ਅਜੇ 1-2 ਸਾਲ ਹੋਏਗਾ ਇੱਧਰ ਉੱਧਰ। ਹੁਣ ਉਹ ਤੁਲਸੀ ਗੈਬਰਡ ਜਿਹੜੀ RSS ਦੀ ਬੈਕਿੰਗ ਨਾਲ ਡੈਮੋਕ੍ਰੈਟ ਪਾਰਟੀ 'ਚ ਬੈਠੀ ਹੈ, ਜਿਹੜੀ ਡੈਮੋਕ੍ਰੈਟਿਕ ਪਾਰਟੀ ਜ਼ਾਹਰ ਹੈ ਬਾਈਡਨ ਕੈਲਸ ਨਹੀਂ ਹੈ ਟਰੰਪ ਵਾਂਗ, ਉਹਨੇ ਮੈਕਸੀਕੋ ਤੋਂ ਵੀ ਲੋਕ ਆ ਰਹੇ ਨੇ ਜਾਂ ਦੂਜੇ ਵੀ ਆ ਰਹੇ ਨੇ। ਤੁਸੀਂ ਉਹ ਤਾਂ ਨਹੀਂ ਹੈ ਜਿਵੇਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਬੱਚਿਆਂ ਨੂੰ ਮਾਵਾਂ ਤੋਂ ਅੱਡ ਕਰਤਾ ਸੀ ਔਰ ਵਾਪਸ, ਔਰ ਕਿਸ ਡੈਜ਼ਰਟ ਦੇ ਵਿੱਚ ਜਿਹੜਾ ਨੇ ਇੱਕ ਪੂਰਾ ਗੁਜਰਾਤੀ ਟੱਬਰ ਮਰ ਗਿਆ ਸੀ ਜਿਸ ਕਿਸਮ ਦਾ। ਲੇਕਿਨ ਹੁਣ ਇਹ ਉਹਨਾਂ ਦੇ ਨਾਲ ਖੜੀ ਹੈ, ਉਹੀ ਆਪਣੇ ਰੇਸਿਸਟ ਗੋਰਿਆਂ ਦੇ ਨਾਲ, ਰਿਪਬਲਿਕਨ ਔਰ ਦੂਜੇ। ਉਹ ਕਹਿ ਰਹੇ ਜੀ ਡੈਮੋਕ੍ਰੈਟ ਤਾਂ ਜਿਹੜੇ ਨੇ ਇਹਨਾਂ ਨੇ ਓਪਨ ਬਾਰਡਰ ਕਰ ਦਿੱਤੇ ਨੇ, ਔਰ ਇਹ ਜਿਹੜੇ ਨੇ ਇਹ ਬਿਲਕੁਲ ਇਸ ਦੇ ਵਿੱਚ ਜਿਹੜਾ ਬੇੜਾ ਗਰਕ ਕਰ ਰਹੇ ਨੇ। ਔਰ ਇਹ ਹਕੂਮਤ ਜਿਹੜੀ ਸੀ, ਗਵਰਨਮੈਂਟ ਤਾਂ ਕਹੀ ਗਈ ਸੀ ਪੀਪਲ, ਬਾਏ ਦਾ ਪੀਪਲ, ਫॉर ਦਾ ਪੀਪਲ, ਹੁਣ ਇਹ ਉਹ ਹੋ ਗਈ ਹੈ। ਔਰ ਇਹੀ ਨਹੀਂ ਵੀ ਇਕੱਲੀ ਗਈ ਹੈ, ਇਹ ਹੁਣ ਬਾਕੀਆਂ ਨੂੰ ਵੀ ਅਪੀਲ ਕਰ ਰਹੀ ਹੈ। ਗੈਬਰਡ ਐਗਜ਼ੋਰਟਡ ਅਦਰ ਮੈਂਬਰਸ ਫਰੋਮ ਡੈਮੋਕ੍ਰੈਟਿਕ ਪਾਰਟੀ ਟੂ ਫੋਲੋ ਇਨ ਹਰ ਫੁੱਟ ਸਟੈਪਸ, ਕਿ ਮੇਰੇ ਮਗਰ ਆਓ, ਪਾਰਟੀ ਛੱਡੋ। ਸੋ ਇਹ ਹੈ ਇਹਨਾਂ ਦੀ ਹਕੀਕਤ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਚਲੋ ਟਕੇ ਦੀ ਹੰਡੀ ਗਈ, ਕੁੱਤੇ ਦੀ ਜਾਤ ਪਛਾਣੀ ਗਈ। ਇਹ RSS ਨੂੰ ਵੀ ਲੱਗਾ ਹੋਣਾ ਕਿ ਵੀ ਹੁਣ ਇਹਨੇ ਹਾਰੂਰ ਗਈ, ਅੱਗੋਂ ਕਾਂਗਰਸ ਵੂਮਨ ਵੀ ਨਹੀਂ ਹੈ, ਉਹਨਾਂ ਨੇ ਪੈਸੇ ਦੇਣੇ ਬੰਦ ਕਰਤੇ ਹੋਣੇ ਨੇ। ਇਹਨੇ ਵੀ ਕਿਹਾ ਹੋਣਾ ਕਿ ਜੀ ਚਲੋ ਜਿੰਨਾ ਨਹਾ ਲਿਆ ਉਨਾ ਹੀ ਪੁੰਨ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਫਿਓਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।